ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 6128080560, 612880805501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਅਸੀਂ ਪੰਜਾਬ ਭਾਰਤ ਦੀਆਂ ਜਿਹੜੀਆਂ ਮੁੱਖ ਖਬਰਾਂ ਉਹਨਾਂ ਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 4082722500, 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 4087227698, 4087227698 ਦੇ ਉੱਤੇ। ਅਤੇ ਲਓ ਬਲਤੇਜ ਜੀ, ਆਪਾਂ ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਲੈਂਡ ਬਿੱਲ ਦਾ ਜਿਹੜਾ ਮਾਮਲਾ ਆ ਸੁਪਰੀਮ ਕੋਰਟ ਤੱਕ ਪਹੁੰਚਿਆ ਜੀ। ਸੈਂਟਰ ਦੀ ਸਰਕਾਰ ਦੇ ਵੱਲੋਂ ਜੀ ਲੈਂਡ ਬਿੱਲ ਆਰਡੀਨੈਂਸ ਮੁੜ ਕੇ ਜਾਰੀ ਕੀਤੇ ਜਾਣ ਤੋਂ ਖਿਲਾਫ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਪਟੀਸ਼ਨ ਹੈ, ਉਹਦੇ ਉੱਤੇ ਸੁਪਰੀਮ ਕੋਰਟ ਨੇ ਆਉਣ ਵਾਲੇ ਸੋਮਵਾਰ ਸੁਣਵਾਈ ਜਿਹੜੀ ਆ ਉਹ ਕਰਨ ਦੀ ਹਾਮੀ ਭਰਤੀ ਹੈ ਜੀ। ਸਰਕਾਰ ਦੇ ਵੱਲੋਂ ਆਰਡੀਨੈਂਸ ਜਿਹੜਾ ਜੀ ਮੁੜ ਕੇ ਜਾਰੀ ਕੀਤੇ ਜਾਣ ਦਾ ਜਿਹੜਾ ਇਹ ਕਦਮ ਚੁੱਕਿਆ ਗਿਆ ਜੀ, ਉਹਨੂੰ ਸੰਵਿਧਾਨਿਕਤਾ ਨੂੰ ਜਿਹੜੀ ਚੁਣੌਤੀ ਹੈ ਇਸ ਪਟੀਸ਼ਨ ਦੇ ਵਿੱਚ ਜਿਹੜੀ ਆ ਉਹ ਦਿੱਤੀ ਗਈ ਹੈ ਜੀ। ਵਕੀਲ ਜਿਹੜੇ ਇੰਦਰਾ ਜੈ ਸਿੰਘ ਦੀ ਅਪੀਲ ਦੇ ਜਵਾਬ ਦੇ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਕਿ ਸੋਮਵਾਰ ਨੂੰ ਅਸੀਂ ਇਹਦੇ ਉੱਤੇ ਜਿਹੜਾ ਜੀ ਉਹ ਵਿਚਾਰ ਕਰਾਂਗੇ। ਕਿਸਾਨ ਜਥੇਬੰਦੀਆਂ ਦੀ ਪਟੀਸ਼ਨ ਦੇ ਵਿੱਚ ਆਰਡੀਨੈਂਸ ਮੁੜ ਕੇ ਜਾਰੀ ਕੀਤੇ ਜਾਣ ਨੂੰ ਜਿਹੜਾ ਜੀ ਗੈਰ ਸੰਵਿਧਾਨਿਕ ਜਿਹੜਾ ਉਹ ਕਰਾਰ ਦਿੱਤਾ ਗਿਆ, ਔਰ ਇਹ ਵੀ ਆਖਿਆ ਗਿਆ ਜੀ ਕਿ ਇਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਸਰਕਾਰ ਨੂੰ ਜ਼ਮੀਨ ਲੈਣ, ਮੁੜ ਕੇ ਵਸੇਵਾ, ਇਹਦੇ ਸੰਬੰਧੀ ਵਾਜਬ ਮੁਆਵਜ਼ਾ ਤੇ ਪਾਰਦਰਸ਼ਤਾ ਅਧਿਕਾਰ ਜਿਹੜਾ ਜੀ 2015 ਦੇ ਉੱਤੇ ਅੱਗੋਂ ਕੰਮ ਕਰਨ ਤੋਂ ਰੋਕਿਆ ਜਾਵੇ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਇਹਦਾ ਵਿਰੋਧ ਜਿਹੜਾ ਹੈ ਐਵੇਂ ਮੋਦੀ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਹੈ, ਇਹ ਲੋਕ ਵਿਖਾਵਾ ਕੀਤਾ ਜਾ ਰਿਹਾ, ਜਦੋਂ ਕਿ ਲੋਕ ਜਿਹੜੇ ਇਹਦੇ ਨਾਲ ਨੇ ਉਹਨਾਂ ਕਿਹਾ ਕਿ ਕੁਝ ਜਥੇਬੰਦੀਆਂ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਜਾਣ ਬੁੱਝ ਕੇ ਇਹਦਾ ਰੇੜਕਾ ਜਿਹੜਾ ਦੀ ਪਾ ਰਹੀਆਂ ਨੇ। ਅਸਲ ਦੇ ਵਿੱਚ ਉਹਨਾਂ ਕਿਹਾ ਕਿ ਇਹ ਜਿਹੜਾ ਬਿੱਲ ਹੈ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਜਿਹੜੀ ਕਿ ਗੱਲ ਉਹ ਪਿਛਲੇ ਸਮੇਂ ਤੋਂ ਕਹਿੰਦੀ ਆ ਰਹੀ ਹੈ। ਹੁਣ ਸੁਪਰੀਮ ਕੋਰਟ ਵਿੱਚ ਦੇਖਦੇ ਹਾਂ ਸੋਮਵਾਰ ਨੂੰ ਕਿਹੋ ਜਿਹਾ ਫੈਸਲਾ ਜਿਹੜਾ ਜੀ ਆਉਂਦਾ। ਸੋਮਵਾਰ ਤੋਂ ਬਾਅਦ ਇਹਦੀ ਕੰਟੀਨਿਊ ਜਿਹੜੀ ਹੈ ਜੀ ਉਹ ਸੁਣਵਾਈ ਜਾਰੀ ਰਹੂਗੀ, ਜਿੰਨੇ ਦਿਨ ਵੀ ਪੈਂਦੀ ਹੈ। ਜੀ 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 ਬਿਲਕੁਲ। ਅਤੇ ਅਗਲੀ ਜੇ ਆਪਾਂ ਗੱਲ ਕਰੀਏ, ਲੌਂਗੋਵਾਲ ਦੇ ਨਾਮ ਦੇ ਉੱਤੇ ਜਿਹੜੀ ਚੇਅਰ ਸਥਾਪਿਤ ਸੀਗੀ ਯੂਨੀਵਰਸਿਟੀ ਦੇ ਵਿੱਚ, ਉਸ ਨੂੰ ਖੁੰਝੇ ਲਾਇਆ ਜਾ ਰਿਹਾ।
ਬੇਸ਼ੱਕ ਜਿਹੜੀ ਧੂਰੀ ਦੀ ਚੋਣ ਹੈ ਜੀ ਉਹਦੇ ਵਿੱਚ ਜਿਹੜੇ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੇ ਨੇੜਲੇ ਜਿਹੜੇ ਨੇ ਜੀ ਉਹਨਾਂ ਨੂੰ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੂੰ ਇਹ ਜਿਹੜੀ ਟਿਕਟ ਹੈ ਉਹ ਦਿੱਤੀ ਗਈ ਹੈ। ਔਰ ਪਿਛਲੇ ਸਮੇਂ ਦੇ ਦੌਰਾਨ ਪਹਿਲਾਂ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਲੀ ਸਰਕਾਰ ਤੇ ਉਹਨੇ ਵੀ ਜਿਹੜੀ ਸੀਗੀ ਉਹ ਸਰਕਾਰੀ ਤੌਰ ਦੇ ਉੱਤੇ ਮਨਾਈ। ਇੱਕ ਵਾਰੀ ਤੱਕ ਮੈਨੂੰ ਯਾਦ ਹੈ ਲੌਂਗੋਵਾਲ ਹੋਰਾਂ ਦੀ ਬਰਸੀ, ਮੁੜ ਕੇ ਉਹ ਵੀ ਭੁੱਲ ਭੁਲਾ ਗਏ। ਤੇ ਜਿਹੜੀ ਮੌਜੂਦਾ ਸਰਕਾਰ ਹੈ ਜੀ ਇਹ ਤਾਂ ਜਾਂਦੀ ਵੀ ਰਹੀ ਹੈ, ਇਸ਼ਤਿਹਾਰ ਵੀ ਬਹੁਤ ਵੱਡੇ ਵੱਡੇ ਜਿਹੜੇ ਜੀ ਉਹ ਜਾਰੀ ਕਰਦੀ ਰਹੀ ਹੈ। ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੇ ਬਾਰੇ ਦੇ ਵਿੱਚ ਜਿਹੜੀ ਚਰਚਾ ਉਹ ਪਿਛਲੇ ਦਿਨਾਂ ਤੋਂ ਫੇਰ ਛਿੜਦੀ ਰਹੀ ਹੈ ਧੂਰੀ ਦੀ ਵਜ੍ਹਾ ਕਰਕੇ। ਪਰ ਜਿਹੜੀ ਇੱਕ ਰਿਐਲਿਟੀ ਕਾਗਜ਼ਾਂ ਦੇ ਵਿੱਚ ਦੱਬੀ ਪਈ ਹੈ ਉਹ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੀ ਹਰਚੰਦ ਸਿੰਘ ਲੌਂਗੋਵਾਲ ਚੇਅਰ ਜਿਹੜੀ ਸੀਗੀ ਜੀ ਉਹ ਬਿਲਕੁਲ ਹੀ ਮਿਟਾ ਦਿੱਤੀ ਗਈ ਹੈ, ਉਹ ਖੂੰਜੇ ਜਿਹੜੀ ਹੈ ਜੀ ਉਹ ਲਾ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਇਸ ਚੇਅਰ ਨੂੰ ਕਦੇ ਫੰਡ ਜਿਹੜਾ ਉਹ ਜਾਰੀ ਕੀਤਾ ਹੀ ਨਹੀਂ। ਰਾਜੀਵ ਲੌਂਗੋਵਾਲ ਕਰਕੇ ਕਾਫੀ ਸਿਆਸਤ ਦੇ ਵਿੱਚ ਉਹ ਚਰਚਿਤ ਰਹੇ ਜੀ। ਹਰਚੰਦ ਸਿੰਘ ਲੌਂਗੋਵਾਲ ਹੁਰੀ ਔਰ 20 ਅਗਸਤ 1985 ਨੂੰ ਲੌਂਗੋਵਾਲ ਦੀ ਉਹ ਡੈਥ ਹੋਣ ਤੋਂ ਬਾਅਦ 1986 ਦੇ ਵਿੱਚ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੇ ਨਾਂ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਦੋਂ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਹੋਰਾਂ ਨੇ ਉਹਨਾਂ ਦੇ ਨਾਂ ਤੇ ਚੇਅਰ ਜਿਹੜੀ ਉਹ ਸਥਾਪਿਤ ਕਰਨ ਦਾ ਫੈਸਲਾ ਲਿਆ ਸੀਗਾ। ਬਰਨਾਲਾ ਸਰਕਾਰ ਦਾ ਭੋਗ ਥੋੜੇ ਸਮੇਂ ਤੋਂ ਬਾਅਦ ਪੈ ਗਿਆ। ਨਾ ਉਹਨਾਂ ਨੇ ਨਾ ਮੁੜ ਕੇ ਕਿਸੇ ਨੇ ਜੀ ਇਸ ਫੰਡ ਜਿਹੜਾ ਸੀਗਾ ਉਹ ਜਾਰੀ ਕੀਤਾ ਜੀ। ਹਰਚੰਦ ਸਿੰਘ ਲੌਂਗੋਵਾਲ ਚੇਅਰ ਦੇ ਵਾਸਤੇ ਹਰ ਤਕਰੀਬਨ ਕੋਈ 5 ਲੱਖ ਰੁਪਈਏ ਦੇ ਕਰੀਬ ਜਿਹੜੇ ਉਹ ਰੱਖੇ ਜਾਂਦੇ ਨੇ, ਪਰ ਯੂਨੀਵਰਸਿਟੀ ਦੇ ਵਿੱਚ ਇਹਦਾ ਕਿਤੇ ਕੋਈ ਵਜੂਦ ਜਿਹੜਾ ਜੀ ਉਹ ਦਿਖਾਈ ਜਿਹੜਾ ਜੀ ਉਹ ਨਹੀਂ ਦੇ ਰਿਹਾ। ਔਰ ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਯੂਨੀਵਰਸਿਟੀ ਦੇ ਕੁਝ ਅਧਿਕਾਰੀ ਨੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਗਵਰਨਰ ਸਰਕਾਰ ਨੂੰ ਕਾਫੀ ਚਿੱਠੀਆਂ ਜਿਹੜੀਆਂ ਜੀ ਇਹਦੇ ਸੰਬੰਧ ਦੇ ਵਿੱਚ ਲਿਖੀਆਂ, ਪਰ ਕਦੀ ਕਿਸੇ ਨੇ ਧਿਆਨ ਇਹਦੇ ਉੱਤੇ ਨਹੀਂ ਦਿੱਤਾ। ਤੇ ਹੁਣ ਉਹ ਵੀ ਜਿਹੜੀਆਂ ਜੀ ਉਹ ਚਿੱਠੀਆਂ ਵਗੈਰਾ ਲਿਖ ਹਟ ਗਏ ਨੇ ਕਿਉਂਕਿ ਉਹਨਾਂ ਦੇ ਉੱਤੇ ਕੋਈ ਅਸਰ ਜਿਹੜਾ ਜੀ ਉਹ ਪੈਣਾ ਹੀ ਨਹੀਂਗਾ ਜੀ। ਸੁਰਜੀਤ ਸਿੰਘ ਬਰਨਾਲਾ ਦਾ ਜਿਹੜਾ ਪਰਿਵਾਰ ਹੈ ਜੀ ਉਹ ਕਹਿੰਦਾ ਹੈ ਕਿ ਅਸੀਂ ਚੇਅਰ ਜਿਹੜੀ ਉਹ ਸਥਾਪਿਤ ਕਰਤੀ ਸੀਗੀ, ਪਰ ਉਸ ਤੋਂ ਬਾਅਦ ਪ੍ਰਕਾਸ਼ ਬਾਦਲ ਹੋਰਾਂ ਦੀ ਉਹਨਾਂ ਦੀ ਸਰਕਾਰ ਜਿਹੜੀ ਹੈ ਜੀ ਉਹਨੇ ਇਹ ਫੰਡ ਜਿਹੜੇ ਨੇ ਉਹ ਕੀਤੇ ਨੇ। ਜਦੋਂ ਕਿ ਅਕਾਲੀਆਂ ਦੇ ਜਿਹੜੇ ਮੰਤਰੀ ਹੈ ਜੀ ਸੁਰਜੀਤ ਸਿੰਘ ਰਖੜਾ ਜੀ ਉਹ ਕਹਿੰਦੇ ਕਿ ਮੈਨੂੰ ਪਤਾ ਹੀ ਨਹੀਂ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੇ ਬਾਰੇ ਦੇ ਵਿੱਚ ਕੋਈ ਚੇਅਰ ਜਿਹੜੀ ਹੈ ਜੀ ਉਹ ਸਥਾਪਿਤ ਹੈ। ਉਹ ਕਹਿੰਦੇ ਜੇ ਹੈਗੀ ਆ ਤਾਂ ਮੈਂ ਮੁੱਖ ਮੰਤਰੀ ਨੂੰ ਗੱਲ ਕਰਾਂ। ਤੁਸੀਂ ਅੰਦਾਜ਼ਾ ਲਾਓ ਜੀ ਕਿ ਉਚੇਰੀ ਸਿੱਖਿਆ ਬਾਰੇ ਮੰਤਰੀ ਸੁਰਜੀਤ ਸਿੰਘ ਰਖੜਾ ਨੂੰ ਵੀ ਇਨਫੋਰਮੇਸ਼ਨ ਨਹੀਂ ਹੈਗੀ ਜੀ ਕਿ ਕੋਈ ਚੇਅਰ ਵੀ ਸਥਾਪਿਤ ਹੈ ਜੀ। ਜੀ ਬਿਲਕੁਲ, ਇਹ ਤਰੀਕਾ ਹੈ ਜੀ ਇਹਨਾਂ ਦਾ ਜਾਨ ਛਡਾਉਣ ਦਾ ਕੁਐਸਚਨ ਤੋਂ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਬਲਤੇਜ ਪੰਨੂ ਜੀ, ਵੀ ਤਣਾਅ ਭਰੇ ਮਾਹੌਲ ਦੇ ਵਿੱਚ ਧੂਰੀ ਜਿਮਣੀ ਚੋਣ ਆ ਉਸ ਦੀਆਂ ਵੋਟਾਂ ਅੱਜ। ਜੀ ਬਿਲਕੁਲ, ਧੂਰੀ ਦੇ ਵਿੱਚ ਜਿਹੜਾ ਹੈ ਜੀ ਅੱਜ ਵੋਟਾਂ ਜਿਹੜੀਆਂ ਉਹ ਪੈ ਰਹੀਆਂ ਨੇ। ਸ਼ਾਮ ਦੇ 6 ਵਜੇ ਤੱਕ ਇਹ ਵੋਟਾਂ ਜਿਹੜੀਆਂ ਉਹ ਪੈਣਗੀਆਂ। ਆਪਾਂ ਕੱਲ ਵੀ ਸਾਂਝਾ ਕੀਤਾ ਸੀਗਾ ਕਿ 1.5 ਲੱਖ ਦੇ ਕਰੀਬ ਵੋਟਰ ਹੈ ਜੀ ਜਿਹੜਾ ਕਿ ਇਸ ਤੋਂ ਅਗਲਾ ਜਿਹੜਾ ਦੀ ਕਿਹਨੇ ਨੁਮਾਇੰਦਗੀ ਕਰਨੀ ਆ ਇਹਦਾ ਜਿਹੜਾ ਜੀ ਉਹ ਤੈਅ ਕਰੂਗਾ। ਟੈਂਸ ਭਰਿਆ ਮਾਹੌਲ ਜਿਹੜਾ ਜੀ ਇਸ ਵੇਲੇ ਧੂਰੀ ਦੇ ਵਿੱਚ ਹੈਗਾ ਜੀ। ਗਗਨਜੀਤ ਬਰਨਾਲਾ ਜਿਹੜੇ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੇ ਮੁੰਡੇ ਨੇ ਉਹ ਅਕਾਲੀਆਂ ਦੇ ਵਿਚਕਾਰ ਜਿਹੜੀਆਂ ਜੀ ਕੁਝ ਝੜਪਾਂ ਹੋਣ ਦੀਆਂ ਖਬਰਾਂ ਜਿਹੜੀਆਂ ਮਿਲੀਆਂ ਨੇ ਜੀ। ਇਹ ਧੂਰੀ ਦੇ ਜਿਹੜੇ ਪਿੰਡ ਘੇਰੋ ਉਹਦੇ ਵਿੱਚ ਜਿਹੜੀ ਹੈ ਜੀ ਗਗਨਦੀਪ ਸਿੰਘ ਬਰਨਾਲਾ ਉਹਦੇ ਕਾਰ ਦੇ ਉੱਤੇ ਵੀ ਜਿਹੜਾ ਪਥਰਾਓ ਵਗੈਰਾ ਕੀਤਾ ਗਿਆ ਜੀ। ਉਹਦੀ ਕਾਰ ਜਿਹੜੀ ਆ ਉਹ ਉਹਦੇ ਸ਼ੀਸ਼ੇ ਵਗੈਰਾ ਟੁੱਟੇ ਨੇ ਜੀ। ਜਿਹੜਾ ਗਗਨਦੀਪ ਸਿੰਘ ਬਰਨਾਲਾ ਜੀ ਉਹ ਕਹਿੰਦਾ ਕਿ ਬਾਹਰੋਂ ਆਏ ਅਕਾਲੀ ਆਗੂ ਜਿਹੜੇ ਨੇ ਜੀ ਉਹਨਾਂ ਨੇ ਉਹਦੀ ਕਾਰ ਦੇ ਉੱਤੇ ਜਿਹੜਾ ਜੀ ਉਹ ਹਮਲਾ ਜਿਹੜਾ ਉਹ ਕੀਤਾ। ਔਰ ਇਹ ਵੀ ਕਿ ਜਿਹੜੇ ਸੁੱਚਾ ਸਿੰਘ ਲੰਗਾ ਉਹਨਾਂ ਦੇ ਮੁੰਡੇ ਤੇ ਹੋਰ ਬਾਕੀ ਜਿਹੜੇ ਨੇ ਜੀ ਉਹ ਉੱਥੇ ਠਹਿਰੇ ਹੋਏ ਨੇ ਏਰੀਏ ਦੇ ਵਿੱਚ, ਜਦੋਂ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਕਿ ਜਿਹੜਾ ਦੀ ਕੋਈ ਵਿਅਕਤੀ ਬਾਹਰਲਾ ਉਹ ਹੁਣ ਏਰੀਏ ਦੇ ਵਿੱਚ ਰਹਿ ਨਹੀਂ ਸਕਦਾ। ਪਰ ਪ੍ਰੋਬਲਮ ਇਹ ਹੈ ਕਿ ਅਕਾਲੀ ਦਲ ਨੇ ਉਹ ਲੋਕ ਲਿਆ ਕੇ ਜਿਹੜੇ ਜੀ ਇੱਥੇ ਠਹਿਰਾਏ ਹੋਏ ਨੇ ਜਿਨ੍ਹਾਂ ਦਾ ਇਹਦੇ ਵਿੱਚ ਵਾਹਵਾ ਤਜਰਬਾ ਜੀ, ਲੰਮਾ ਚੌੜਾ ਗੁੰਡਾਗਰਦੀ ਵਾਲੇ ਮਾਮਲੇ ਦੇ ਵਿੱਚ। ਹੁਣ ਜਦੋਂ ਸਰਕਾਰ ਉਹਨਾਂ ਦੀ ਹੈ ਜੀ ਪਤਾ ਹੀ ਸੀਗਾ ਕਿ ਕਿਹੋ ਦੇ ਜਿਹੜੇ ਜੀ ਉੱਥੇ ਹਾਲਾਤਾਂ ਦੇ ਵਿੱਚ ਇਹ ਚੋਣ ਜਿਹੜੀ ਹੈ ਜੀ ਉਹ ਲੁੱਟਣੀ ਹੈ। ਸੋ ਇਹ ਕੁਝ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਟੈਂਸ ਭਰੇ ਮਾਹੌਲ ਦੇ ਵਿੱਚ ਧੂਰੀ ਦੇ ਜਿਹੜੇ ਨੇ ਜੀ ਉਹ ਵੋਟਾਂ ਪਾ ਰਹੇ ਨੇ। ਤੁਹਾਨੂੰ ਯਾਦ ਹੀ ਹੋਣਾ ਜਿਹੜੀਆਂ ਪਿਛਲੀਆਂ ਜ਼ਿਮਨੀ ਚੋਣਾਂ ਹੋਈਆਂ ਨੇ ਜੀ ਉੱਥੇ ਜਦੋਂ ਲੋਕ ਆਉਂਦੇ ਨੇ ਇੱਥੇ ਵੋਟਾਂ ਪਾਉਣ ਦੇ ਵਾਸਤੇ ਪੋਲਿੰਗ ਬੂਥ ਜਾਂਦਾ ਜੀ ਕਿ ਤੁਸੀਂ ਤੁਹਾਡੀ ਵੋਟ ਪੈ ਗਈ ਹੈ, ਤੁਸੀਂ ਜਾਓ ਘਰੋਂ ਘਰੀ ਆਰਾਮ ਕਰੋ ਜਾ ਕੇ। ਜੀ ਤੁਸੀਂ ਐਵੇਂ ਖੇਚਲ ਕਾਤੋਂ ਕਰਦੇ ਹੋ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪਟਿਆਲੇ ਦੇ ਵਿੱਚ ਜਿਹੜੀ 2 ਜਾਣਿਆਂ ਦੀ ਨਹਿਰ ਦੇ ਵਿੱਚ ਡੁੱਬਣ ਕਰਕੇ ਮੌਤ ਹੋਈ ਸੀ, ਉਹਨਾਂ ਦੀ ਲਾਸ਼ ਲੱਭਦੇ 4 ਜਾਣਿਆਂ ਦੀ ਹੋਰ ਲਾਸ਼ਾਂ ਲੱਭੀਆਂ।
ਐਕਚੁਅਲੀ ਜੀ ਜਿਹੜਾ ਆਪਾਂ ਸਾਂਝੀ ਕੀਤੀ ਸੀ ਗੱਲ ਕਿ ਪੁਲਿਸ ਤੇ ਦਬਕੇ ਤੇ ਤਾਨੇ ਮਿਹਣੇ ਜਿਹੜੇ ਸੀਗੇ ਉਹ ਨਾ ਸਹਾਰਦਿਆਂ ਹੋਇਆ ਜਿਹੜੇ ਇਹ ਦੋ ਨੌਜਵਾਨ ਸੀਗੇ ਜਿਹਦੇ ਉੱਤੇ ਚੋਰੀ ਦਾ ਪਰਚਾ ਦਰਖਾਸਤ ਦਿੱਤੀ ਹੋਈ ਸੀਗੀ ਜੀ, ਪਰਚਾ ਨਹੀਂ ਸੀ ਸੋ ਉਹਨੇ ਜਿਹੜਾ ਸੀਗਾ ਜੀ ਬੇਇੱਜ਼ਤੀ ਜਿਹੜੀ ਮਹਿਸੂਸ ਕਰਦਿਆਂ ਹੋਇਆ ਭਾਖੜਾ ਦੇ ਵਿੱਚ ਛਾਲ ਮਾਰਤੀ ਸੀ ਤੇ ਉਹਨੂੰ ਬਚਾਉਂਦਿਆਂ ਹੋਇਆ ਉਹਦਾ ਜਿਹੜਾ ਦੋਸਤ ਸੀਗਾ ਜੀ ਗੁਰਧਿਆਨ ਸਿੰਘ ਉਹ ਵੀ ਰੁੜ ਗਿਆ। ਮੈਂ ਦੱਸ ਰਿਹਾ ਸੀਗਾ ਜੀ ਕਿ ਅਮਨਪ੍ਰੀਤ ਜਿਹੜਾ ਕਿ ਜਿਹਨੇ ਛਾਲ ਮਾਰੀ ਸੀਗੀ ਉਹ ਕੱਲਾ ਮਾਪਿਆਂ ਦਾ ਪੁੱਤ ਸੀਗਾ 23 ਸਾਲਾਂ ਦਾ, ਔਰ ਉਹਨੂੰ ਬਚਾਉਂਦਿਆਂ ਹੋਇਆ ਉਹਦਾ ਜਿਹੜਾ ਦੋਸਤ ਗੁਰਧਿਆਨ ਸਿੰਘ ਸੀਗਾ ਜੀ ਇਹ ਵੀ ਰੁੜ ਗਿਆ ਸੀਗਾ। ਜਿਹੜੇ ਗੋਤਾਖੋਰ ਨੇ ਉਹਨਾਂ ਦੀ ਮਦਦ ਜਿਹੜੀ ਹੈ ਜੀ ਉਹ ਲਈ ਜਾ ਰਹੀ ਹੈ। ਦੋਨਾਂ ਜਿਹੜੇ ਨੌਜਵਾਨ ਸੀ ਉਹਨਾਂ ਦੇ ਪਰਿਵਾਰ ਜਿਹੜੇ ਨੇ ਜੀ ਉਹ ਨਹਿਰ ਦੇ ਦੋਨੇ ਪਾਸੇ ਜਿਹੜੀ ਉਹ ਬੈਠੇ ਨੇ। ਖਨੌਰੀ ਦੇ ਨੇੜੇ ਵੀ ਜਿਹੜੇ ਰਿਸ਼ਤੇਦਾਰ ਨੇ ਉਹ ਨੇੜੇ ਤੋਂ ਨਿਗਾਹ ਜਿਹੜੀ ਉਹ ਰੱਖ ਰਹੇ ਨੇ, ਪਰ ਅਜੇ ਤੱਕ ਇਹਨਾਂ ਦੀਆਂ ਡੈੱਡ ਬੋਡੀਜ਼ ਜਿਹੜੀਆਂ ਨੇ ਜੀ ਉਹ ਮਿਲੀਆਂ ਨਹੀਂ ਦੋਨਾਂ ਨੌਜਵਾਨਾਂ ਦੀਆਂ। ਪਰ ਇਹਨਾਂ ਦੀਆਂ ਡੈੱਡ ਬੋਡੀਜ਼ ਜਿਹੜੀਆਂ ਉਹ ਲੱਭਦੇ ਜੀ ਜਿਹੜੇ ਗੋਤਾਖੋਰ ਨੇ ਉਹਨਾਂ ਨੇ 4 ਹੋਰ ਲਾਸ਼ਾਂ ਜਿਹੜੀਆਂ ਜੀ ਉਹ ਭਾਖੜੇ ਦੀ ਨਹਿਰ ਦੇ ਵਿੱਚੋਂ ਬਰਾਮਦ ਕੀਤੀਆਂ ਨੇ। ਇਹਦੇ ਵਿੱਚ ਇੱਕ ਔਰਤ ਦੀ ਲਾਸ਼ ਵੀ ਜਿਹੜੀ ਆ ਜੀ ਉਹ ਦੱਸੀ ਜਾਂਦੀ ਆ, ਪਰ ਪੁਲਿਸ ਦੇ ਕੋਲੇ ਕੋਈ ਇਹਨਾਂ ਦੇ ਸੰਬੰਧ ਵਿੱਚ ਪਰਚਾ ਵਗੈਰਾ ਜਿਹੜਾ ਜੀ ਉਹ ਦਰਜ ਨਹੀਂ ਹੈਗਾ। ਸੋ ਇਹ ਅਣਪਛਾਤੀਆਂ ਲਾਸ਼ਾਂ ਕਿਹਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਇੱਕ ਸਵਾਲ ਹੈ। ਜਿਹੜਾ ਖਨੌਰੀ ਹੈਡਵਰਕਸ ਹੈ ਜੀ ਉੱਥੇ ਜਿਵੇਂ ਜਿਹੜੇ ਲਾਸ਼ਾਂ ਲੈਣ ਆਉਂਦੇ ਉਹਨਾਂ ਦੇ ਵੇਟਿੰਗ ਦੇ ਵਾਸਤੇ ਵੀ ਜਿਹੜੇ ਵੇਟਿੰਗ ਰੂਮ ਜਿਹੜੇ ਉਹ ਬਣੇ ਹੋਏ ਨੇ। ਜਦੋਂ ਕੋਈ ਡੈੱਡ ਬੋਡੀ ਆਉਂਦੀ ਆ ਤਾਂ ਉਹ ਜਿਹੜੇ ਭੱਜ ਤੁਰਦੇ ਨੇ ਜੀ ਉਸ ਪਾਸੇ ਵੱਲ ਨੂੰ ਵੀ ਸ਼ਾਇਦ ਉਹਨਾਂ ਦੇ ਰਿਸ਼ਤੇਦਾਰ ਦੀ ਨਾ ਹੋਵੇ। ਜਦੋਂ ਉਹਨਾਂ ਦੇ ਰਿਸ਼ਤੇਦਾਰ ਦੀ ਨਹੀਂ ਨਿਕਲਦੀ ਤਾਂ ਫਿਰ ਆ ਕੇ ਜਿਹੜਾ ਜੀ ਉਸੇ ਵੇਟਿੰਗ ਰੂਮ ਦੇ ਵਿੱਚ ਬਹਿ ਜਾਂਦੇ ਨੇ ਕਿ ਕਿਸੇ ਹੋਰ ਦੀ ਹੈ। ਸੋ ਇਹ ਵਰਤਾਰਾ ਜਿਹੜਾ ਜੀ ਵੈਸੇ ਇਹਨਾਂ ਨੌਜਵਾਨਾਂ ਕਰਕੇ ਨਹੀਂ ਰੋਜ਼ ਹੀ ਜਿਹੜਾ ਇਸ ਜਗ੍ਹਾ ਦੇ ਉੱਤੇ ਵਾਪਰਦਾ। ਮੈਂ ਅੱਗੇ ਵੀ ਇੱਕ ਦਿਨ ਇਹਦੀ ਡਿਟੇਲ ਜਿਹੜੀ ਸਾਂਝੀ ਕੀਤੀ ਸੀ ਕਿ ਕੌਣ ਲੋਕ ਨੇ ਇਹ ਜਿਨ੍ਹਾਂ ਨੂੰ ਮਾਰ ਕੇ ਸੁੱਟ ਦਿੱਤਾ ਜਾਂਦਾ ਜੀ ਨਹਿਰਾਂ ਦੇ ਵਿੱਚ, ਉਹਨਾਂ ਦਾ ਪਤਾ ਹੀ ਨਹੀਂਗਾ ਜੀ ਕਿ ਉਹ ਕਿਹੜੀ ਵਜ੍ਹਾ ਕਰਕੇ ਉਹ ਮਾਰੇ ਗਏ ਨੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਗੱਲ ਆਪਾਂ ਇੱਕ ਵਾਰੀ ਫਿਰ ਧੂਰੀਵਾਲ ਨੂੰ ਕਰਦੇ ਹਾਂ। ਧੂਰੀ 'ਚ ਇਨਸਾਫ ਲੈਣ ਦੇ ਲਈ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਸੀ ਹੌਲੀ ਵਾਪਸ ਘਰਾਂ ਨੂੰ ਪਰਤ ਰਹੀਆਂ ਨੇ ਜੀ। ਬਿਲਕੁਲ, ਜਦੋਂ ਨੇਤਾ ਲੋਕ ਜਿਹੜੇ ਨੇ ਜੀ ਉਹ ਪਰਤ ਗਏ ਨੇ ਤੇ ਫਿਰ ਜਿਹੜੇ ਇਹ ਲੋਕ ਨੇ ਉਹ ਵੀ ਪਰਤਣੇ ਸ਼ੁਰੂ ਹੋ ਗਏ ਨੇ ਜੀ ਇੱਥੋਂ। ਔਰ ਜਿਹੜੀਆਂ ਟੀਚਰਸ ਯੂਨੀਅਨ ਜਾਂ ਦੂਜੀਆਂ ਤੀਜੀਆਂ ਜਿੰਨੀਆਂ ਹੈਗੀਆਂ ਨੇ ਜੀ ਉਹ ਸਾਰੇ ਹੁਣ ਹੌਲੀ ਜਿਹੜੇ ਜੀ ਇੱਥੋਂ ਜਾਣੇ ਸ਼ੁਰੂ ਹੋ ਗਏ ਨੇ ਜੀ ਇਸ ਜਗ੍ਹਾ ਤੋਂ। ਔਰ ਜਿਹੜਾ ਜੀ ਇਹ ਇਨਸਾਫ ਦੇ ਵਾਸਤੇ ਲੜਦੇ ਰਹੇ ਪਿਛਲੇ ਦਿਨਾਂ ਤੋਂ ਕੁਝ ਜਿਹੜੇ ਨੇ ਜੀ ਉਹਨਾਂ ਨੇ ਧਿਆਨ ਵੀ ਖਿੱਚਿਆ ਜੀ ਸਰਕਾਰ ਦਾ, ਪਰ ਸਰਕਾਰ ਨੇ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਕੋਈ ਬਹੁਤਾ ਜ਼ਿਆਦਾ ਜਿਹੜਾ ਜੀ ਜਿਹੜੇ ਫੈਸਲੇ ਵਾਲੀ ਗੱਲ ਜਾਂ ਕਿਸੇ ਨੂੰ ਇਨਸਾਫ ਮਿਲਣ ਵਾਲੀ ਜਿਹੜੀ ਹੈ ਜੀ ਉਹ ਗੱਲ ਦਿਸੀ ਨਹੀਂ। ਜਿਹੜੇ 2 ਭਰਾ ਮਾਰੇ ਗਏ ਸਨ ਬੋਹਾਪੁਰ ਦੇ ਵਿੱਚ ਜਿਹੜੇ ਜੀ ਸਕੇ ਭਰਾ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ, ਉਹਦੇ ਜਿਹੜੇ ਮਾਪੇ ਨੇ ਜੀ ਉਹ ਉੱਥੇ ਬੈਠੇ ਰਹੇ ਔਰ ਉਹਨਾਂ ਨੇ ਜਿਹੜਾ ਇਨਸਾਫ ਦੀ ਮੰਗ ਜਿਹੜੀ ਕੀਤੀ। ਹੁਣ ਉਹ ਵੀ ਜਿਹੜੇ ਜੀ ਉੱਠ ਕੇ ਇੱਥੋਂ ਚਲੇ ਗਏ ਨੇ। ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਨੇਤਾ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਉਹ ਉਹਨਾਂ ਦੇ ਮਾਮਲੇ ਨੂੰ ਅੱਗੋਂ ਜਿਹੜਾ ਜੀ ਉਹ ਜ਼ਰੂਰ ਚੁੱਕਣਗੇ, ਜਿਹਦੇ ਕਰਕੇ ਉਹ ਚਲੇ ਗਏ ਜੀ। ਜਿਹੜਾ ਇੱਕ ਬਿਜ਼ਨਸਮੈਨ ਮਾਰਿਆ ਗਿਆ ਸੀਗਾ ਜੀ ਪਟਿਆਲੇ ਦਾ, ਜਿਹਦਾ ਕਤਲ ਕਰ ਦਿੱਤਾ ਗਿਆ ਸੀ, ਉਹਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਵੀ ਹੁਣ ਜਿਹੜੇ ਜੀ ਉੱਥੋਂ ਉੱਠ ਗਏ ਨੇ। ਜਿਹੜੇ ਧੂਰੀ ਵਾਲੇ ਨੇ ਉਹ ਹੁਣ ਇਸ ਪੱਖੋਂ ਥੋੜੇ ਜਿਹੇ ਜਿਹੜੇ ਜੀ ਸੌਖ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਦੇ ਜਿਹੜਾ ਧੂਰੀ ਦੇ ਵਿੱਚ ਰੋਜ਼ ਭੂਕਦੀਆਂ ਗੱਡੀਆਂ ਤੇ ਜਾਮ ਜਿਹੜੀਆਂ ਸੜਕਾਂ ਸੀਗੀਆਂ ਉਹਦੇ ਤੋਂ ਉਹਨਾਂ ਨੂੰ ਥੋੜਾ ਜਿਹਾ ਨਿਜਾਤ ਮਿਲੂਗਾ। ਤੇ ਦੂਜੇ ਪਾਸੇ ਬਠਿੰਡਾ ਤੇ ਮੁਕਤਸਰ ਦੇ ਜਿਹੜੇ ਪੁਲਿਸ ਵਾਲੇ ਨੇ ਉਹ ਹੁਣ ਇੱਕ ਵਾਰੀ ਫੇਰ ਜਿਹੜੇ ਤਿਆਰ ਨੇ ਜੀ ਕਿ VIP ਗੇੜੇ ਜਿਹੜੇ ਨੇ ਉੱਥੇ ਲੱਗਣਗੇ। ਉਹ ਪਿਛਲੇ ਦਿਨਾਂ ਤੋਂ ਜਿਹੜਾ ਸੀਗਾ ਜੀ ਉਹ ਥੋੜੇ ਜਿਹੇ ਆਰਾਮ ਦੇ ਨਾਲ ਮਹਿਸੂਸ ਕਰ ਰਹੇ ਸਨ ਕਿ VIP ਲੋਕ ਜਿਹੜੇ ਨੇ ਉਹ ਇੱਧਰ ਨਹੀਂ ਹੈਗੇ ਤੇ ਦੂਜੇ ਪਾਸੇ ਸਾਰੇ ਬਿਜ਼ੀ ਨੇ ਜੀ। ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ ਬਲਤੇਜ ਪੰਨੂ ਹੋਣਾ ਦੇ ਨਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ। ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ ਫੈਕਟਰਿੰਗ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। ਫੈਕਟਰਿੰਗ ਦੇ ਬਾਰੇ ਹੋਰ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2600 408 272 2600। ਫੈਕਟਰਿੰਗ ਦੇ ਨਾਲ ਲੋਡ ਲਾਉਂਦਿਆਂ ਸਾਰ ਹੀ ਸੇਮ ਡੇ ਪੇਮੈਂਟ ਜਿਹੜੀ ਆ ਤੁਸੀਂ ਉਹ ਲੈ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਜ਼ਰੂਰ ਇਹਨਾਂ ਨੂੰ ਕਾਲ ਕਰੋ 408 272 2600 ਦੇ ਉੱਤੇ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ, ਉਹਨਾਂ ਦੇ ਨਿਸ਼ਾਨੇ ਤੇ ਦਿੱਲੀ ਦੀ ਪੁਲਿਸ। ਬਿਲਕੁਲ ਜੀ, ਦਿੱਲੀ ਦੀ ਪੁਲਿਸ ਦੇ ਬਾਰੇ ਦੇ ਵਿੱਚ ਉਹਨਾਂ ਨੇ ਇੱਕ ਦਿੱਲੀ ਪੁਲਿਸ ਦੇ ਮੁਖੀ ਜਿਹੜੇ ਮਿਸਟਰ ਬਸੀ ਨੇ ਉਹਨਾਂ ਨੂੰ ਚਿੱਠੀ ਲਿਖੀ ਆ।
ਇਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਰਾਸ਼ਟਰਪਤੀ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਉਸ ਆਰਡੀਨੈਂਸ ਦੀ ਕਾਪੀ ਜਿਹੜੀ ਇਹਦੀ ਨਾਲ ਲਾਈ ਆ, ਜਿਹੜਾ ਕਿ ਤਕਰੀਬਨ 14-15 ਸਾਲ ਪਹਿਲਾਂ ਦਾ ਹੈ ਜੀ। ਉਹਦੇ ਵਿੱਚ ਉਹਨਾਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਦਿੱਲੀ ਪੁਲਿਸ ਦੇ ਮੁਖੀ ਨੂੰ ਇਹ ਗੱਲ ਆਖੀ ਹੈ ਕਿ ਦਿੱਲੀ ਦੀ ਪੁਲਿਸ ਜਿਹੜੀ ਹੈ ਜੀ ਬੇਸ਼ੱਕ ਸੈਂਟਰ ਦੀ ਸਰਕਾਰ ਦੇ ਅੰਡਰ ਹੈ, ਗ੍ਰਹਿ ਮੰਤਰਾਲੇ ਦੇ ਅੰਡਰ ਹੈ, ਪਰ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਜਿਹੜੀ ਹੈ ਜੀ ਉਹਨੂੰ ਉਹ ਅੱਖੋਂ ਪਰੋਖੇ ਨਹੀਂ ਕਰ ਸਕਦੀ। ਇਹਦੇ ਵਿੱਚ ਕੁਝ ਮੰਗਾਂ ਜਿਹੜੀਆਂ ਨੇ ਜੀ ਉਹ ਰੱਖ ਕੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਕਿਸਮ ਦੇ ਨਾਲ ਦਿੱਲੀ ਦੀ ਪੁਲਿਸ ਨੂੰ ਜਿਹੜਾ ਜੀ ਉਹ ਰਡਾਰ ਦੇ ਉੱਤੇ ਲਿਆਂਦਾ। ਉਹਨਾਂ ਨੇ ਦਿੱਲੀ ਦੀ ਪੁਲਿਸ ਦੇ ਮੁਖੀ ਨੂੰ ਇਹ ਗੱਲ ਆਖੀ ਹੈ ਕਿ ਪੂਰੀ ਲਿਸਟ ਦਿੱਤੀ ਜਾਵੇ ਕਿ ਕਿਹੜੇ ਕਿਹੜੇ ਉਹ ਸਪੌਟ ਨੇ ਜਿੱਥੇ ਕਿ ਵੱਖ-ਵੱਖ ਜਿਹੜੇ ਮਾੜੇ ਅਨਸਰ ਨੇ ਉਹ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ, ਖਾਸ ਤੌਰ ਦੇ ਉੱਤੇ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ CCTV ਕੈਮਰੇ ਕਿੱਥੇ ਕਿੱਥੇ ਲੱਗੇ ਹੋਏ ਨੇ ਇਹਦੀ ਪੂਰੀ ਡਿਟੇਲ ਜਿਹੜੀ ਦਿੱਤੀ ਜਾਵੇ। ਅਰਵਿੰਦ ਕੇਜਰੀਵਾਲ ਹੋਰਾਂ ਨੇ ਇਸ ਚਿੱਠੀ ਦੇ ਵਿੱਚ ਇਹ ਵੀ ਗੱਲ ਆਖੀ ਹੈ ਜੀ ਕਿ ਜਿਹੜੇ ਬੀਟ ਦੇ ਵਾਸਤੇ ਆਫੀਸਰ ਨੇ ਜਿਹੜੇ ਗਸ਼ਤ ਕਰਦੇ ਨੇ ਉਹਨਾਂ ਸਾਰਿਆਂ ਦੀ ਜਾਣਕਾਰੀ ਜਿਹੜੀ ਹੈ ਜੀ ਦਿੱਲੀ ਪੁਲਿਸ ਆਪਣੀ ਵੈਬਸਾਈਟ ਦੇ ਉੱਤੇ ਪਾਵੇ ਕਿ ਕਿਹੜੇ ਕਿਹੜੇ ਆਫੀਸਰ ਦੀ ਡਿਊਟੀ ਜਿਹੜੀ ਹੈ ਜੀ ਕਿਸ ਜਗ੍ਹਾ ਦੇ ਉੱਤੇ ਲੱਗੀ ਹੋਈ ਹੈ ਤੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਉਹ ਜਿਹੜੀ ਹੈ ਜੀ ਉਹ ਗਸ਼ਤ ਕਰਦੇ ਨੇ। ਇਹ ਇਸ ਪੱਖੋਂ ਥੋੜੀ ਜਿਹੀ ਹੈਰਾਨਗੀ ਵਾਲੀ ਗੱਲ ਹੈ ਕਿ ਪਿਛਲੀਆਂ ਜਿਹੜੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਕਦੇ ਰਾਸ਼ਟਰਪਤੀ ਦੇ ਵੱਲੋਂ ਜਾਰੀ ਕੀਤੇ ਗਏ ਇਸ ਆਰਡੀਨੈਂਸ ਜਿਹੜਾ ਸੀਗਾ ਜੀ ਉਹਦੇ ਹਵਾਲਾ ਹੀ ਨਹੀਂ ਦਿੱਤਾ, ਨਾ ਉਹਨੂੰ ਕਦੀ ਫਰੋਲ ਕੇ ਜਿਹੜਾ ਜੀ ਉਹ ਦੇਖਿਆ। ਇਹ ਕਿਹਾ ਜਾ ਰਿਹਾ ਜੀ ਕਿ ਅਰਵਿੰਦ ਕੇਜਰੀਵਾਲ ਹੁਰੀ ਦਿੱਲੀ ਦੀ ਪੁਲਿਸ ਨੂੰ ਦਿੱਲੀ ਦੀ ਸਰਕਾਰ ਦੇ ਅੰਡਰ ਲਿਆਉਣ ਦੇ ਵਾਸਤੇ ਯਤਨਾਂ ਦੇ ਵਜੋਂ ਜਿਹੜਾ ਜੀ ਇੱਕ ਟੈਕਨੀਕਲ ਪੁਆਇੰਟ ਜਿਹੜੇ ਨੇ ਜੀ ਕੁਝ ਉਹਦੇ ਹਿਸਾਬ ਦੇ ਨਾਲ ਤੁਰੇ ਨੇ ਤੇ ਇਹਨਾਂ ਚਿੱਠੀਆਂ ਦਾ ਹਵਾਲਾ ਜਿਹੜਾ ਜੀ ਉਹ ਫਿਰ ਲੇਟਰ ਉਹ ਦੇ ਸਕਦੇ ਨੇ, ਚਾਹੇ ਅਦਾਲਤ ਦਾ ਸਹਾਰਾ ਲੈ ਕੇ, ਚਾਹੇ ਫਿਰ ਜਿਹੜਾ ਜੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕਰਕੇ। ਤੇ ਉਹ ਪਹਿਲਾਂ ਵੀ ਜਿਹੜਾ ਜੀ ਇਸ ਸਬੰਧ ਦੇ ਵਿੱਚ ਉਠਾਉਂਦੇ ਰਹੇ ਨੇ ਮਸਲੇ ਨੂੰ। ਦਿੱਲੀ ਪੁਲਿਸ ਵਾਲਾ ਮਸਲਾ ਜਿਹੜਾ ਸੀਗਾ ਜੀ ਜਦੋਂ ਪਿਛਲੇ 49 ਦਿਨ ਦੀ ਸਰਕਾਰ ਬਣੀ ਸੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਉਦੋਂ ਵੀ ਵਾਹਵਾ ਭਖਿਆ ਸੀਗਾ ਤੇ ਹੁਣ ਫੇਰ ਜਿਹੜਾ ਜੀ ਉਹ ਨਿਸ਼ਾਨੇ ਦੇ ਉੱਤੇ, ਕਿਉਂਕਿ ਦਿੱਲੀ ਦੇ ਵਿੱਚ ਰੇਪ ਦੀਆਂ ਘਟਨਾਵਾਂ ਇੱਕ ਹੋਰ ਹੋ ਕੇ ਹਟੀ ਹੈ ਜੀ, ਉਹਦੇ ਬਾਰੇ ਵੀ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਇਹ ਚਿੱਠੀ ਲਿਖ ਕੇ ਉਹ ਲੋਕਾਂ ਨੂੰ ਫੇਰ ਯਾਦ ਕਰਵਾਉਣਾ ਚਾਹੁੰਦੇ ਨੇ ਜੀ ਇੱਕ ਕਿਸਮ ਦੇ ਨਾਲ ਕਿ ਦਿੱਲੀ ਦੀ ਪੁਲਿਸ ਜਿਹੜੀ ਹੈ ਦਿੱਲੀ ਦੀ ਸਰਕਾਰ ਦੇ ਅਧੀਨ ਨਹੀਂ ਹੈ ਬਲਕਿ ਸੈਂਟਰ ਦੀ ਸਰਕਾਰ ਦੇ ਅਧੀਨ ਹੈ ਤੇ ਜੇ ਉਹ ਸਹੀ ਕੰਮ ਨਹੀਂ ਕਰਦੀ ਤੇ ਇਹਦੇ ਵਾਸਤੇ ਜਵਾਬ ਦੇ ਉਹ ਨਹੀਂ ਹੈਗੇ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਆ, ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਦਬਾਅ ਦੇ ਬਾਵਜੂਦ ਵੀ ਲਖਵੀ ਜਿਹੜਾ ਰਿਹਾ ਹੋ ਗਿਆ। ਜੀ ਬਿਲਕੁਲ, ਜਿਹੜੇ ਵੱਖ-ਵੱਖ ਮੁਲਕ ਨੇ ਜੀ ਉਹਨਾਂ ਨੇ ਪਿਛਲੇ ਵਾਰੀ ਵੀ ਔਰ ਇਸ ਵਾਰੀ ਵੀ ਜਿਹੜਾ ਸੀਗਾ ਇਹ ਲਖਵੀ ਜ਼ਕੀਉਰ ਰਹਿਮਾਨ ਲਖਵੀ ਉਹਦੀ ਰਿਹਾਈ ਦਾ ਜਿਹੜਾ ਵਿਰੋਧ ਕੀਤਾ ਸੀਗਾ। ਪਿਛਲੀ ਵਾਰੀ ਜਿਹੜਾ ਸੀਗਾ ਲਖਵੀ ਨੂੰ ਪਾਕਿਸਤਾਨ ਨੇ ਇੱਕ ਜਿਹੜਾ ਕੇਸ ਸੀਗਾ ਉਹਦੇ ਵਿੱਚ ਉਲਝਾ ਕੇ ਜੇਲ੍ਹ ਦੇ ਵਿੱਚ ਜਿਹੜਾ ਉਹ ਰੱਖ ਲਿਆ ਸੀਗਾ। ਭਾਰਤੀ ਸਰਕਾਰ ਦੇ ਵੱਲੋਂ ਪਾਕਿਸਤਾਨ ਦੇ ਕੋਲੇ ਨਾਖੁਸ਼ੀ ਦਾ ਪ੍ਰਗਟਾਵਾ ਜਿਹੜਾ ਜੀ ਉਹ ਕੀਤਾ ਗਿਆ ਜੀ। ਜਿਹੜੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਜੀ ਉਹਨਾਂ ਨੇ ਕਿਹਾ ਕਿ ਭਾਰਤ ਦੁਵੱਲੇ ਮਸਲਿਆਂ ਬਾਰੇ ਪਾਕਿਸਤਾਨ ਨਾਲ ਗੱਲਬਾਤ ਕਰਨ ਦਾ ਇੱਛੁਕ ਤਾਂ ਹੈਗਾ, ਪਰ ਮੁੰਬਈ ਹਮਲਿਆਂ ਦੇ ਸਾਜ਼ਿਸ਼ ਘਾੜਾ ਜਿਹੜਾ ਜੀ ਉਹਨੂੰ ਛੱਡਣਾ ਇੱਕ ਅਤ ਨਿਰਾਸ਼ਾਜਨਕ ਜਿਹੜੀ ਆ ਜੀ ਉਹ ਗੱਲ ਹੈਗੀ ਆ। ਉਹਨਾਂ ਨੇ ਕਿਹਾ ਕਿ ਅਸੀਂ ਸਖਤ ਰੋਸ ਜਿਹੜਾ ਜੀ ਉਹ ਪ੍ਰਗਟ ਇਸ ਮਾਮਲੇ ਦੇ ਉੱਤੇ ਕਰਦੇ ਆ। ਉਧਰ ਜਿਹੜਾ ਜ਼ਕੀਉਰ ਰਹਿਮਾਨ ਲਖਵੀ ਆ 55 ਸਾਲਾਂ ਦਾ, ਉਹਨੂੰ ਪਾਕਿਸਤਾਨ ਦੀ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਜੀ। 6 ਸਾਲ ਹਿਰਾਸਤ ਦੇ ਵਿੱਚ ਰਹਿਣ ਤੋਂ ਬਾਅਦ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਦੇ ਅਧਿਕਾਰੀਆਂ ਨੇ ਉਹਨੂੰ ਜਿਹੜਾ ਜੀ ਉਹ ਛੱਡ ਦਿੱਤਾ। ਲਾਹੌਰ ਹਾਈ ਕੋਰਟ ਨੇ ਸੁਰੱਖਿਆ ਐਕਟ ਤਹਿਤ ਉਹਦੀ ਹਿਰਾਸਤ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀਗਾ ਤੇ ਉਹਨੂੰ ਰਿਹਾ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਸੀਗੇ। ਸੋ ਪਾਕਿਸਤਾਨੀ ਸਮੇਂ ਦੇ ਮੁਤਾਬਕ 1:45-2 ਵਜੇ ਦੇ ਕਰੀਬ ਜਿਹੜਾ ਸੀਗਾ ਜੀ ਦੁਪਹਿਰ ਦੇ ਸਮੇਂ ਉਹਨੂੰ ਰਿਹਾ ਕਰ ਦਿੱਤਾ ਗਿਆ। ਜਮਾਤ ਦਾਵਾ ਦੇ ਹਮਾਇਤੀ ਜਿਹੜੇ ਸੀਗੇ ਉਹ ਜੇਲ੍ਹ ਦੇ ਬਾਹਰ ਲਖਵੀ ਦੇ ਸਵਾਗਤ ਦੇ ਵਾਸਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਜੁੜੇ ਹੋਏ ਸੀਗੇ ਜੀ। ਜਿਹੜੀਆਂ ਤਕਰੀਬਨ 4 ਤੋਂ 5 ਕਾਰਾਂ ਜਿਹੜੀਆਂ ਵੱਡੀਆਂ ਉਹ ਪਹੁੰਚੀਆਂ ਲਖਵੀ ਨੂੰ ਜਿਹੜਾ ਸੀਗਾ ਉਹ ਲੈਣ ਦੇ ਵਾਸਤੇ ਤੇ ਉਹ ਇਸਲਾਮਾਬਾਦ ਦੇ ਵਾਸਤੇ ਜਿਹੜਾ ਜੀ ਉੱਥੋਂ ਰਿਹਾ ਹੋ ਕੇ ਚਲੇ ਗਿਆ। ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਲਖਵੀ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਦੇ ਉੱਤੇ ਨੇੜਿਓਂ ਨਿਗਾਹ ਜਿਹੜੀ ਆ ਜੀ ਉਹ ਰੱਖੀ ਜਾਊਗੀ। ਨੇੜਿਓਂ ਨਿਗਾਹ ਕਿਹੋ ਜਿਹੀ ਰੱਖੀ ਜਾਊਗੀ ਇਹ ਕੋਈ ਡਿਟੇਲ ਜਿਹੜੀ ਆ ਜੀ ਉਹਨੇ ਨਹੀਂ ਦਿੱਤੀ, ਪਰ ਆਈ ਥਿੰਕ ਕਿਤੇ ਨਾ ਕਿਤੇ ਪਾਕਿਸਤਾਨ ਜਿਹੜਾ ਜੀ ਉਹ ਕਸੂਤੀ ਸਥਿਤੀ ਦੇ ਵਿੱਚ ਫਸੂਗਾ ਜ਼ਰੂਰ ਇਸ ਮਸਲੇ ਦੇ ਉੱਤੇ। ਖਾਸ ਤੌਰ ਦੇ ਉੱਤੇ ਅਮਰੀਕਾ ਜਿਹੜੀ ਆ ਜੀ ਗੁੱਸਾ ਉਹਦਾ ਸ਼ਿਕਾਰ ਹੋਣਾ ਪੈ ਸਕਦਾ ਜੀ। ਤੇ ਅਗਲੀ ਜਿਹੜੀ ਗੱਲ ਕਰੀਏ ਜਵਾਹਰ ਲਾਲ ਨਹਿਰੂ, ਉਹ ਜਿਹੜੇ ਸੁਭਾਸ਼ ਚੰਦਰ ਬੋਸ ਆ ਉਹਨਾਂ ਦੇ ਪਰਿਵਾਰ ਦੀ ਤਕਰੀਬਨ 20 ਸਾਲ ਤੱਕ ਜਸੂਸੀ ਕਰਵਾਉਂਦੇ ਰਹੇ। ਇਹ ਬੜੀ ਇੱਕ ਸਨਸਨੀਖੇਜ਼ ਜਿਹੜੀ ਹੈ ਨਾ ਜੀ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 20 ਸਾਲਾਂ ਤੱਕ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰਾਂ ਦੀ ਜਸੂਸੀ ਜਿਹੜੀ ਉਹ ਕਰਵਾਉਂਦੇ ਰਹੇ ਨੇ ਜੀ।
ਇੰਟੈਲੀਜੈਂਸ ਬਿਊਰੋ ਦੀਆਂ 2 ਫਾਈਲਾਂ ਜਿਹੜੀਆਂ ਸਾਹਮਣੇ ਆਈਆਂ ਨੇ, ਉਹਨਾਂ ਤੋਂ ਇਹ ਖੁਲਾਸਾ ਜਿਹੜਾ ਜੀ ਹੋਇਆ। 1948 ਤੋਂ ਲੈ ਕੇ 1968 ਦੇ ਵਿਚਕਾਰ ਸੁਭਾਸ਼ ਚੰਦਰ ਬੋਸ ਦੇ ਪਰਿਵਾਰ ਦੇ ਉੱਤੇ ਨਿਗਾਹ ਜਿਹੜੀ ਉਹ ਰੱਖੀ ਗਈ ਸੀਗੀ ਜੀ। 20 ਸਾਲਾਂ ਤੋਂ 16 ਸਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। IB ਇੰਟੈਲੀਜੈਂਸ ਬਿਊਰੋ ਜਿਹੜੀ ਆ ਜੀ ਉਹਨਾਂ ਦੇ ਅਧੀਨ ਕੰਮ ਕਰਦੀ ਸੀਗੀ। ਫਾਈਲਾਂ ਦੀ ਜਾਣਕਾਰੀ ਦੇ ਅਨੁਸਾਰ ਬੋਸ ਦੇ ਕੋਲਕਾਤਾ ਦੇ ਵਿੱਚ 2 ਘਰਾਂ ਦੀ ਨਿਗਰਾਨੀ ਕੀਤੀ ਗਈ। ਇਹਦੇ ਵਿੱਚੋਂ ਇੱਕ ਵੁੱਡਬਰਨ ਪਾਰਕ ਤੇ ਦੂਜਾ ਐਲੀਗਨ ਰੋਡ ਦੇ ਉੱਤੇ ਸੀਗਾ ਜੀ। ਬੋਸ ਦੇ ਘਰਾਂ ਦੀ ਜਸੂਸੀ ਜਿਹੜੀ ਆ ਜੀ ਬ੍ਰਿਟਨ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਸੀ, ਪਰ ਹੈਰਾਨੀ ਵਾਲੀ ਗੱਲ ਇਹ ਆ ਜੀ ਕਿ ਇਹਨੂੰ ਨਹਿਰੂ ਸਰਕਾਰ ਨੇ 2 ਦਹਾਕੇ ਤੱਕ ਜਿਹੜਾ ਜੀ ਉਹ ਜਾਰੀ ਰੱਖਿਆ ਜੀ। ਜਿਹੜਾ ਪਰਿਵਾਰ ਹੈ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ, ਉਹਨਾਂ ਦੇ ਪਰਿਵਾਰ ਨੇ ਇਹ ਖੁਫੀਆ ਨਿਗਰਾਨੀ ਜਿਹੜੀ ਆ ਜੀ ਉਹਦੇ ਉੱਤੇ ਇਹ ਗੱਲ ਕਹੀ ਹੈ ਕਿ ਇਹ ਫਾਈਲਾਂ ਜਿਹੜੀਆਂ ਪੂਰੀਆਂ ਜਨਤਕ ਹੋਣੀਆਂ ਚਾਹੀਦੀਆਂ ਨੇ। ਇਹ ਕਿਹਾ ਜਾ ਰਿਹਾ ਕਿ ਜਿਹੜੇ ਜਵਾਹਰ ਲਾਲ ਨਹਿਰੂ ਸੀਗੇ ਉਹ ਇਸ ਗੱਲ ਤੋਂ ਡਰਦੇ ਸੀਗੇ ਕਿ ਜੇ ਸੁਭਾਸ਼ ਚੰਦਰ ਬੋਸ ਹੋਰੀ ਜਿਉਂਦੇ ਨੇ, ਜਿਹੜਾ ਕਿ ਉਦੋਂ ਬਹੁਤ ਮਸਲਾ ਇਹ ਭਖਦਾ ਸੀਗਾ, ਜੇ ਉਹ ਵਾਪਸ ਆ ਗਏ ਤਾਂ ਉਹਨਾਂ ਦੀ ਫਿਰ ਜਿਹੜੀ ਨੇਤਾਗਿਰੀ ਆ ਉਹ ਰਹਿਣੀ ਨਹੀਂ। ਲੋਕ ਜਿਹੜੇ ਨੇ ਸੁਭਾਸ਼ ਚੰਦਰ ਬੋਸ ਹੋਰਾਂ ਦੇ ਨਾਲ ਤੁਰ ਪੈਣਗੇ, ਜਿਹਦੇ ਤੋਂ ਡਰਦੇ ਆ ਉਹਨਾਂ ਨੇ ਇਹ ਗੱਲ ਜਿਹੜੀ ਉਹ ਕੀਤੀ ਸੀ, ਭਾਵ ਕਿ ਉਹਨਾਂ ਦੀ ਜਸੂਸੀ ਜਿਹੜੀ ਸੀ ਉਹ ਕਰਵਾਉਂਦੇ ਰਹੇ ਸਨ। ਪਿਛਲੇ ਦਿਨੀ ਮੈਂ ਇੱਕ ਗੰਗਾ ਨਗਰ ਦੇ ਵਿੱਚ ਪਰਿਵਾਰ ਨੂੰ ਮਿਲਿਆ ਸੀਗਾ ਜੀ, ਜਿਹੜਾ ਕਿ ਫਰੀਡਮ ਫਾਈਟਰ ਦੀ ਫੈਮਿਲੀ ਹੈ। ਉਹਨਾਂ ਨੇ ਇੱਕ ਗੱਲ ਜਿਹੜੀ ਉਦੋਂ ਦੱਸੀ ਸੀਗੀ, ਉਹ ਕਹਿੰਦੇ ਐਕਚੁਅਲੀ ਜਦੋਂ ਜਿਹੜੀ ਦੁਰਗਾ ਭਾਬੀ ਸੀ ਜੀ, ਜਿਨ੍ਹਾਂ ਨੇ ਭਗਤ ਸਿੰਘ ਹੋਰਾਂ ਤੇ ਉਹਨਾਂ ਦੇ ਸਾਥੀਆਂ ਨੂੰ ਲਾਹੌਰ ਤੋਂ ਕੱਢਿਆ ਸੀਗਾ ਜੀ ਸਟੇਸ਼ਨ ਤੋਂ, ਉਹ ਉਹਨਾਂ ਦੇ ਸਕੇ ਤਾਈ ਜੀ ਸਨ। ਔਰ ਜਿਹੜੇ ਵਿਅਕਤੀ ਨੇ ਇਸ਼ਾਰਾ ਕੀਤਾ ਸੀਗਾ ਸਾਂਡਰਸ ਕਤਲकांड ਦੇ, ਤੇ ਉਹ ਉਹਨਾਂ ਦੇ ਪਿਤਾ ਸਨ ਜੀ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੀ ਜਦੋਂ ਆਜ਼ਾਦੀ ਮਿਲੀ ਆ ਉਹ ਸ਼ਾਮਲ ਸਨ। ਉਹਨਾਂ ਨੇ ਕਿਹਾ ਕਿ ਗੋਡਿਆਂ ਪਰਨੇ ਜਿਹੜਾ ਸੀਗਾ ਜੀ ਉਹ ਹੋ ਕੇ, ਉਹਨਾਂ ਦੇ ਦੱਸਣ ਦੇ ਮੁਤਾਬਕ ਹੈ ਉਹਨਾਂ ਦੇ ਪਿਤਾ ਜੀ ਦੇ, ਕਿ ਜਵਾਹਰ ਲਾਲ ਨਹਿਰੂ ਹੋਰਾਂ ਨੇ ਆਜ਼ਾਦੀ ਵਾਲਾ ਜਿਹੜਾ ਸਰਟੀਫਿਕੇਟ ਸੀਗਾ ਉਹ ਆਪਣੀ ਝੋਲੀ ਦੇ ਵਿੱਚ ਪਾਇਆ ਸੀ। ਉਹ ਕਹਿੰਦੇ ਉਹਨਾਂ ਦੇ ਪਿਤਾ ਜਿਹੜੇ ਸੀਗੇ ਉਦੋਂ ਬਾਅਦ ਮੁੜ ਕੇ ਕਦੀ ਕਿਸੇ ਸਮਾਗਮ ਦੇ ਵਿੱਚ ਨਹੀਂ ਵੇਖੇ ਗਏ। ਉਹਨਾਂ ਨੇ ਇਸ ਗੱਲ ਦੇ ਉੱਤੇ ਡਾਢਾ ਉਜ਼ਰ ਜਿਹੜਾ ਜ਼ਾਹਰ ਕੀਤਾ ਸੀਗਾ ਕਿ ਉਹ ਗੋਡਿਆਂ ਪਰਨੇ ਹੋ ਕੇ ਜਿਹੜਾ ਜੀ ਆਜ਼ਾਦੀ ਨਹੀਂ ਅਸੀਂ ਲਈ, ਆਜ਼ਾਦੀ ਜਿਹੜੀ ਹੈ ਜੀ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਤੇ ਬਾਕੀ ਜਿਹੜੇ ਫਰੀਡਮ ਫਾਈਟਰ ਸੀ ਉਹਨਾਂ ਦੀ ਵਜ੍ਹਾ ਕਰਕੇ ਇਹ ਉਹਨਾਂ ਨੇ ਖੋਹ ਕੇ ਜਿਹੜੀ ਹੈ ਜੀ ਉਹ ਲਈ ਆ। ਉਹਨਾਂ ਨੇ ਇੱਕ ਗੱਲ ਦਾ ਹੋਰ ਵੀ ਖੁਲਾਸਾ ਉਦੋਂ ਕੀਤਾ ਸੀਗਾ ਜੀ, ਮੈਂ ਜਿਹੜੀ ਉਹਨਾਂ ਨਾਲ ਗੱਲਬਾਤ 3.5 ਘੰਟੇ ਕੀਤੀ ਸੀ। ਉਹਨਾਂ ਨੇ ਕਿਹਾ ਕਿ ਇੱਕ ਸਾਈਨ ਹੋਏ ਸਨ ਜਿਹਦੇ ਵਿੱਚ ਇਹ ਗੱਲ ਸ਼ਾਮਲ ਸੀਗੀ ਕਿ ਭਗਤ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਕੌਮੀ ਸ਼ਹੀਦ ਨਹੀਂ ਮੰਨਿਆ ਜਾਊਗਾ। ਸੁਭਾਸ਼ ਚੰਦਰ ਬੋਸ ਵਾਲੀ ਗੱਲ ਵੀ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਕਿ ਜੇ ਉਹ ਲੱਭਦੇ ਨੇ ਤੇ ਉਹਨਾਂ ਨੂੰ ਖਤਮ ਕੀਤਾ ਜਾਊਗਾ। ਇਸ ਤਰ੍ਹਾਂ ਦੇ ਕੁਝ ਅੰਦਰੂਨੀ ਸਮਝੌਤੇ ਜਿਹੜੇ ਸਨ ਜੀ ਇਹਨਾਂ ਆਗੂਆਂ ਨੇ, ਅਖੌਤੀ ਆਗੂਆਂ ਨੇ ਕੀਤੇ ਸਨ। ਸ਼ਾਇਦ ਇਹ ਉਹਦਾ ਹੀ ਇੱਕ ਪਾਰਟ ਹੈ ਜੀ ਜਿਹੜਾ ਸਾਹਮਣੇ ਆਇਆ ਕਿ ਸੁਭਾਸ਼ ਚੰਦਰ ਬੋਸ ਹੋਰਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਭਾਰਤੀ ਆਜ਼ਾਦੀ ਦੇ ਵਿੱਚ, ਤੇ ਉਹਨਾਂ ਦੇ ਪਰਿਵਾਰ ਨੂੰ ਇੱਕ ਕਿਸਮ ਦੇ ਨਾਲ ਸ਼ੱਕ ਦੀ ਨਿਗਾਹ ਦੇ ਨਾਲ ਦੇਖ ਕੇ ਉਹਨਾਂ ਦੀ ਇਹ ਜਸੂਸੀ ਕਰਵਾਉਂਦੇ ਰਹੇ ਨੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਚੰਦਨ ਸਮਗਲਰਾਂ ਦੇ ਨਾਮ ਦੇ ਉੱਤੇ ਜਿਹੜੇ ਕੁਛ ਕੁ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੁਕਾਬਲਾ ਬਣਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ, ਹਾਈ ਕੋਰਟ ਨੇ ਆਖਿਆ ਵੀ ਉਸ ਕੇਸ ਦੇ ਵਿੱਚ ਪਰਚਾ ਦਰਜ ਹੋਵੇ। ਜੀ ਚੇਨਈ ਚਿੱਤੂਰ ਦੇ ਵਿੱਚ 20 ਵਿਅਕਤੀਆਂ ਨੂੰ ਮੁਕਾਬਲੇ ਦੇ ਵਿੱਚ ਮਾਰਨ ਦੇ ਮਾਮਲੇ 'ਚ ਹੈਦਰਾਬਾਦ ਹਾਈ ਕੋਰਟ ਨੇ ਕਤਲ ਦਾ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਜੀ। ਪੁਲਿਸ ਨੇ ਇਸ ਹਫ਼ਤੇ 20 ਵਿਅਕਤੀਆਂ ਨੂੰ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀਗਾ। ਪੁਲਿਸ ਦਾ ਕਹਿਣਾ ਹੈ ਕਿ ਉਹ ਸਾਰੇ ਚੰਦਨ ਦੇ ਸਮਗਲਰ ਸਨ, ਪਰ ਹੁਣ ਏਦਾਂ ਦੇ ਗਵਾਹ ਜਿਹੜੇ ਉਹ ਸਾਹਮਣੇ ਆਏ ਨੇ ਜਿਹੜੇ ਇਹਨੂੰ ਫਰਜ਼ੀ ਮੁਕਾਬਲਾ ਦੱਸ ਰਹੇ ਨੇ ਜੀ। ਅਦਾਲਤ ਨੇ ਸੂਬੇ ਦੀ ਸਰਕਾਰ ਤੋਂ ਪੁੱਛਿਆ ਕਿ ਦਫਾ 302 ਦੇ ਤਹਿਤ ਗੈਰ ਕੁਦਰਤੀ ਕਤਲ ਦਾ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ। ਆਂਧਰਾ ਪ੍ਰਦੇਸ਼ ਦੇ ਜੰਗਲਾਤ ਮੰਤਰੀ ਬੀ ਗੋਪਾਲ ਕ੍ਰਿਸ਼ਨ ਰੈਡੀ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਜੀ ਕਿ ਪੁਲਿਸ ਨੇ ਤਾਮਿਲਨਾਡੂ ਦੇ ਰਹਿਣ ਵਾਲੇ 20 ਵਿਅਕਤੀਆਂ ਨੂੰ ਫਰਜ਼ੀ ਮੁਕਾਬਲੇ ਦੇ ਵਿੱਚ ਮਾਰਿਆ ਜੀ। ਉਹਨਾਂ ਨੇ ਕਿਹਾ ਕਿ ਉਹ ਲੱਕੜਹਾਰੇ ਨਹੀਂ ਸਗੋਂ ਚੰਦਨ ਦੇ ਸਮਗਲਰ ਤੇ ਅਪਰਾਧੀ ਸਨ। ਸਾਡੇ ਕੋਲ ਇਹਦੇ ਪੁਖਤਾ ਸਬੂਤ ਜਿਹੜੇ ਉਹ ਮੌਜੂਦ ਨੇ। ਉਹਨਾਂ ਨੇ ਇਹ ਦੋਸ਼ ਲਾਇਆ ਜੀ ਕਿ ਤਾਮਿਲਨਾਡੂ ਦੇ ਰਹਿਣ ਵਾਲੇ ਇਹ 20 ਵਿਅਕਤੀ ਜਿਹੜੇ ਸਨ ਉਹ ਲਾਲ ਚੰਦਨ ਦੀ ਸਮਗਲਿੰਗ ਦੇ ਵਿੱਚ ਜਿਹੜੇ ਉਹ ਸ਼ਾਮਲ ਸਨ। ਜਦੋਂ ਪੁਲਿਸ ਦੇ ਉੱਤੇ ਉਹਨਾਂ ਨੇ ਹਮਲਾ ਕਰਤਾ ਤਾਂ ਜਵਾਬੀ ਫਾਇਰਿੰਗ ਦੇ ਵਿੱਚ ਜਿਹੜੇ ਜੀ ਉਹ ਮਾਰੇ ਗਏ ਸਨ ਜੀ। ਚਿੱਤੂਰ ਦੇ ਵਿੱਚ ਮੁਕਾਬਲੇ ਦੀ ਗੱਲ ਜਿਹੜੀ ਹੈ ਜੀ ਉਹ ਉਹਨਾਂ ਨੇ ਕਿਹਾ ਕਿ ਜਿਹੜੇ ਮਨੁੱਖੀ ਅਧਿਕਾਰ ਨੇ ਜੀ ਉਹ ਸੰਗਠਨ, ਉਹਨਾਂ ਨੇ ਇਹ ਕਿਹਾ ਕਿ ਚਿੱਤੂਰ ਦੇ ਵਿੱਚ ਮੁਕਾਬਲੇ ਦੀ ਗੱਲ ਜਿਹੜੀ ਹੈ ਜੀ ਉਹ ਬਿਲਕੁਲ ਫਰਜ਼ੀ ਹੈ। ਉਹਨਾਂ ਨੇ ਪੁਲਿਸ ਨੇ ਜਿਹੜਾ ਜੀ ਮਾਸੂਮ ਲੋਕਾਂ ਨੂੰ ਮਾਰਿਆ। ਉਹਨਾਂ ਨੇ ਇਹ ਵੀ ਕਿਹਾ ਕਿ ਲਾਸ਼ਾਂ ਦੇ ਉੱਤੇ ਸੜੇ ਦੇ ਨਿਸ਼ਾਨ ਨੇ, ਕਈਆਂ ਦੇ ਸਿਰ ਤੇ ਛਾਤੀ ਦੇ ਵਿੱਚ ਜਿਹੜੀ ਹੈ ਜੀ ਉਹ ਗੋਲੀ ਲੱਗੀ ਹੈ। ਉਹਨਾਂ ਦੀ ਦਲੀਲ ਹੈ ਕਿ ਇਸ ਮੁਕਾਬਲੇ ਦੇ ਵਿੱਚ ਇੱਕ ਵੀ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ, ਨਾ ਕਿਸੇ ਦੀ ਜਿਹੜੀ ਹੈ ਜੀ ਉਹ ਡੈਥ ਹੋਈ ਆ। ਉਹਨਾਂ ਨੇ ਕਿਹਾ ਕਿ ਜੇ ਗੋਲੀਆਂ ਦਵੱਲੀਆਂ ਚੱਲੀਆਂ ਨੇ, 20 ਲੋਕਾਂ ਨੇ ਗੋਲੀਆਂ ਅੱਗੋਂ ਚਲਾਈਆਂ ਨੇ, ਤਾਂ ਕਿਸੇ ਪੁਲਿਸ ਵਾਲੇ ਦੀ ਵੀ ਲੱਗਣੀ ਚਾਹੀਦੀ ਸੀ। ਜੀ ਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਤੇ ਬਲਤੇਜ ਪੰਨੂ ਜੀ ਸਾਡੇ ਨਾਲ ਜੁੜੇ ਸੀਗੇ। ਤੇ ਬਲਤੇਜ ਪੰਨੂ ਜੀ, ਜਾਣ ਦਾ ਵੇਲਾ ਹੋ ਗਿਆ, ਪਰ ਉਸ ਤੋਂ ਪਹਿਲਾਂ ਅੱਜਨਾਮਾ ਕਿ ਪਾਣੀ ਵਿੱਚ ਦਰਿਆਵਾਂ ਦੇ ਘੱਟ ਹੋਇਆ, ਲੱਗੀ ਕਹਿਣ ਇਹ ਰਾਜ ਸਰਕਾਰ ਬੇਲੀ।
जी पानी विच दरियावां दे घट होया लगी कहण ए राज सरकार बेली सरदा बुत्ता ना उधर हरियाणिया दा पै रिहा रौला ए दिल्लियों पार बेली जी हर थां पैंदी है सुनी दी खप एही ਤਾਮਿਲਨਾਡੂ ਤੇ ਆਂਧਰ ਬਿਹਾਰ ਬੇਲੀ ਬੰਗਲਾਦੇਸ਼ ਨਾਲ ਪਾਣੀ ਦਾ ਪਿਆ ਰਫੜ ਇਹੀ ਭਾਰਤ ਤੇ ਪਾਕ ਵਿਚਕਾਰ ਬੇਲੀ ਜੀ ਪਾਣੀ ਉਧਰ ਅਮਰੀਕਾ ਵਿੱਚ ਘਟੀ ਜਾਂਦਾ ਆ ਗਈ ਸੋਹਣੀ ਪੁਲਾੜ ਤੋਂ ਖਬਰ ਬੇਲੀ ਜੀ ਪਾਣੀ ਉਧਰ ਅਮਰੀਕਾ ਵਿੱਚ ਘਟੀ ਜਾਂਦਾ ਆ ਗਈ ਸੋਹਣੀ ਪੁਲਾੜ ਤੋਂ ਖਬਰ ਬੇਲੀ ਉੱਪਰ ਮੰਗਲ ਦੇ ਪਿਆ ਕੁਝ ਲੱਭ ਪਾਣੀ ਇੰਨੀ ਖਬਰ ਨਾਲ ਕਰੋ ਕੁਝ ਸਬਰ ਬੇਲੀ ਜੀ 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 ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਸੋ ਇਹ ਸੀਗੇ ਬਲਤੇਜ ਪੰਨੂ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਉਹਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA